इंग्लिश टीम ने कम बैक किया, शानदार अंदाज नाल जो रूट की भी तारीफ की, फिर मिचेल स्टार्क की असीं गल की ते साडे नाल यासिर मौजूद ने। यासिर साहब बहुत बहुत जी आया नूं। ਇਹ ਤੁਹਾਨੂੰ लगता है कि इंग्लिश टीम पहले टैस्ट से जी बदतरीन हार सी उनका बदला लै सकेगी? शुक्रिया मुफासब ਜਿਹੜਾ ਵਿਕਟ ਸੀ ਨਾ ਬੈਨ ਸਟੋਕਸ ਦਾ, ਮਤਲਬ ਜਿਹੜਾ ਕੱਲ ਰਨ ਆਊਟ ਹੋਇਆ ਹੈ, ਉਹ ਮੈਨੂੰ ਲੱਗਦਾ ਹੈ ਕਿ ਮੈਚ ਦਾ ਟਰਨਿੰਗ ਪੁਆਇੰਟ ਸੀ। ਪਿਚ ਕਾਫੀ ਜ਼ਿਆਦਾ ਅੱਛਾ ਬਣਾਇਆ ਗਿਆ। ਅਗਰ ਤੁਸੀਂ ਪਹਿਲਾ ਮੈਚ ਦੇਖੋ ਨਾ, ਪਰ ਦਾ 2 ਦਿਨਾਂ ਦੇ ਵਿੱਚ ਖਤਮ ਹੋਇਆ, ਉਹਦੇ ਵਿੱਚ ਕਾਫੀ ਜ਼ਿਆਦਾ ਨੁਕਸਾਨ ਹੋਇਆ ਆਸਟ੍ਰੇਲੀਅਨ ਕ੍ਰਿਕਟ ਦਾ ਵੀ। ਮਿਲੀਅਨਸ ਆਫ ਡਾਲਰਸ, ਮਤਲਬ 3 ਦਿਨ ਮੈਚ ਹੀ ਨਾ ਹੋਵੇ, ਟਿਕਟ ਵਾਪਸ ਕਰਨੇ ਪਏ, 에ਅਰ ਟਾਈਮ ਜਿਹੜਾ ਸੀ ਉਹਦਾ ਵੀ ਕਾਫੀ ਜ਼ਿਆਦਾ ਨੁਕਸਾਨ ਹੋਇਆ। ਤੇ ਬ੍ਰਿਸਬੇਨ ਦੇ ਵਿੱਚ ਅਮੂਮਨ ਜ਼ਿਆਦਾ ਬਾਉਂਸ ਤੇ ਪੇਸ ਹੁੰਦਾ ਹੈ। ਦੁਨੀਆ ਦੀ ਦੂਸਰੀ ਤੀਸਰੀ ਬਾਉਂਸੀ पिच है, लेकिन इस पिच ਦੇ ਵਿੱਚ ਜਾਨ ਇੰਨੀ ਜ਼ਿਆਦਾ ਹੈ ਨਹੀਂ। ਜੋਰਡਨ ਰੂਟ ਦੀ ਤਾਰੀਫ ਕਰਨੀ ਪਏਗੀ ਕਿ ਪਹਿਲਾ 100 ਨੇ ਜਿਹੜਾ ਨਾ ਲਾ ਦਿੱਤਾ, ਮਾਡਰਨ ਡੇ ਲੈਜੈਂਡ ਨੇ, ਟੈਲੈਂਟ, ਟੈਕਨੀਕ, ਟੈਂਪਰਾਮੈਂਟ ਦਿਖਾਇਆ, ਲੇਕਿਨ ਦੂਸਰਾ ਕੋਈ ਨਾਲ ਬੱਲੇਬਾਜ਼ ਮਿਲਿਆ ਨਹੀਂ ਨਾਲ। ਜੋਫਰਾ ਆਰਚਰ ਨੇ ਜ਼ਰੂਰ ਐਂਡ ਦੇ ਉੱਤੇ ਸਕੋਰ ਕੀਤਾ, ਜਿਹਦੀ ਵਜ੍ਹਾ ਨਾਲ 334 ਲੱਗਿਆ, ਲੇਕਿਨ ਜਿਹੜੀ ਆਸਟ੍ਰੇਲੀਆ ਦੀ ਵਾਰੀ ਚੱਲ ਰਹੀ ਔਰ ਜਿਸ ਤਰ੍ਹਾਂ ਖੇਲ ਰਹੇ ਨੇ, ਉਹਨਾਂ ਨੂੰ ਕੋਈ ਪਰੇਸ਼ਾਨੀ ਦਿਖਾਈ ਦੇ ਨਹੀਂ ਰਹੀ। ਓਵਰ 5 ਉਹਨਾਂ ਦਾ ਜਿਹੜਾ ਨਾ ਰਨ ਰੇਟ ਚੱਲ ਰਿਹਾ ਹੈ, ਔਰ ਇਸ ਤਰ੍ਹਾਂ ਹੀ ਅਗਰ ਬੈਟਿੰਗ ਕਰਦੇ ਰਹੇ ਤੇ ਅੱਛੀ ਲੀਡ, ਮਤਲਬ 100 ਰਨਸ ਦੀ ਵੀ ਅਗਰ ਲੀਡ ਲੈ ਜਾਂਦੀ ਹੈ ਆਸਟ੍ਰੇਲੀਆ ਦੀ ਟੀਮ, ਆਸਟ੍ਰੇਲੀਆ ਟੀਮ ਨੂੰ ਆਪਣੇ ਹੋਮ ਐਡਵਾਂਟੇਜ ਦਾ ਫਾਇਦਾ ਹੋ ਰਿਹਾ ਤੁਹਾਡੀ ਨਜ਼ਰ 'ਚ? हाँ जी, होम एडवांटेज का तो फायदा, अगर वैसे क्रिकेट देखी जाए, टेस्ट क्रिकेट और खासकर एशेज देखो तुसी, ਤੇ ਐਸ਼ੇਜ਼ ਦੇ ਵਿੱਚ ਵੀ ਪਿਛਲੇ ਕੋਈ 70-80 ਸਾਲਾਂ ਦੇ ਵਿੱਚ ਸਿਰਫ 3 ਦਫਾ ਇੰਗਲੈਂਡ ਦੀ ਟੀਮ ਐਸ਼ੇਜ਼ ਜਿੱਤ ਸਕੀ ਹੈ ਆ ਕੇ ਆਸਟ੍ਰੇਲੀਆ ਦੇ ਵਿੱਚ। ਆਖਰੀ ਦਫਾ ਇਹ ਜਿੱਤੇ ਸੀ 2011 ਦੇ ਵਿੱਚ ਐਂਡਰਿਊ ਸਟ੍ਰੌਸ ਦੀ ਕਪਤਾਨੀ ਦੇ ਵਿੱਚ। ਉਹਨੂੰ ਵੀ ਜਿਹੜਾ ਨਾ ਕੋਈ 15 ਸਾਲ ਹੋ ਗਏ ਨੇ, ਉਸ ਤੋਂ ਪਿੱਛੇ 1982 ਦੇ ਵਿੱਚ ਜਿੱਤੇ ਸਨ। ਤੇ ਆਸਟ੍ਰੇਲੀਆ ਨੂੰ ਆਸਟ੍ਰੇਲੀਆ ਦੇ ਵਿੱਚ ਹਰਾਣਾ ਇਹ ਬਹੁਤ ਹੀ ਜਿਹੜਾ ਨਾ ਮੁਸ਼ਕਿਲ ਕੰਮ ਹੈ। ਪਿੰਕ ਟੈਸਟ ਮੈਚ 14 ਖੇਡੇ ਨੇ ਆਸਟ੍ਰੇਲੀਆ ਨੇ ਆਸਟ੍ਰੇਲੀਆ ਦੇ ਵਿੱਚ, ਉਹਦੇ ਚੋਂ 13 ਜਿੱਤੇ ਨੇ। ਤੇ ਆਸਟ੍ਰੇਲੀਆ ਇਸ ਵਕਤ ਜਿਸ ਤਰ੍ਹਾਂ ਖੇਡ ਰਿਹਾ ਹੈ, ਤੇ ਮੈਨੂੰ ਇਹੀ ਲੱਗ ਰਿਹਾ ਕਿ ਆਸਟ੍ਰੇਲੀਆ ਇੱਕ ਵਾਰੀ ਫਿਰ ਆਪਣਾ ਜਿਹੜਾ ਨਾਮ ਹੈ ਨਾ ਕਿ ਆਸਟ੍ਰੇਲੀਆ ਨੂੰ ਆਸਟ੍ਰੇਲੀਆ ਦੇ ਵਿੱਚ ਹਰਾਣਾ, ਉਹ ਕਾਫੀ ਜ਼ਿਆਦਾ ਜਿਹੜਾ ਨਾ ਮੁਸ਼ਕਿਲ ਦਿਖਾਈ ਦੇ ਰਿਹਾ। ਬਿਲਕੁਲ। ਜੇ ਬੋਲਿੰਗ ਲਾਈਨ ਦੀ ਗੱਲ ਕਰੀਏ, ਇੰਗਲਿਸ਼ ਟੀਮ ਕੋ ਇੱਕ ਹੁੰਦਾ ਸੀ ਨਾ ਮਾਜ਼ੀ 'ਚ ਬੜਾ ਇੱਕ ਸਮਝ ਆਉਂਦੀ ਸੀ ਕਿ ਫਸਾ ਦੇਣਗੇ, ਹੁਣ ਉਹ ਬੋਲਿੰਗ 'ਚ ਵੀ ਦਮਖਮ ਨਜ਼ਰ ਨਹੀਂ ਆ ਰਿਹਾ ਯਾਸਿਰ ਸਾਹਿਬ। ਬੋਲਿੰਗ ਦੇ ਵਿੱਚ ਦੇਖੋ, ਜਿਹੜਾ ਇੰਗਲੈਂਡ ਦੇ ਵਿੱਚ ਕੰਡੀਸ਼ਨਸ ਹੁੰਦੀ ਹੈ ਨਾ ਮੁਫਾਸਬ, ਉਹ ਸੀਮ ਤੇ ਸਵਿੰਗ ਹੁੰਦੀ ਹੈ। ਤੇ ਆਸਟ੍ਰੇਲੀਆ ਦੇ ਵਿੱਚ ਜਦੋਂ ਤੁਸੀਂ ਆਓ ਨਾ, ਤੇ ਇੱਥੇ ਤੁਹਾਨੂੰ ਨਾ ਪੇਸ ਚਾਹੀਦੀ ਹੈ, ਸਰਫੇਸਿਸ ਹਾਰਡ ਹੁੰਦੇ ਨੇ। ਤੇ ਜਦੋਂ ਸਰਫੇਸਿਸ ਹਾਰਡ ਹੋਣ ਨਾ, ਤੇ ਫਾਸਟ ਬੋਲਰ ਨੂੰ ਲੈਂਡ ਕਰਦੇ ਹੋਏ ਵੀ ਨਾ ਕਾਫੀ ਜ਼ਿਆਦਾ ਪਰੇਸ਼ਾਨੀ ਹੁੰਦੀ। ਇੱਥੇ ਤੇਜ਼ ਬੋਲਰ ਜੋਫਰਾ ਆਰਚਰ ਹੈ, ਇਹਨਾਂ ਕੋਲ ਤੇਜ਼ ਹੈ, ਕਾਰਸ ਲੈ ਕੇ ਆਏ, ਤੇਜ਼ ਨੇ, ਲੇਕਿਨ ਉਹਨਾਂ ਦੇ ਬਾਵਜੂਦ ਜਿਹੜਾ ਨਾ ਜਿਹੜੀ ਉਹ ਲਾਈਨ ਆਫ ਲੈਂਥ ਨੂੰ ਹਿੱਟ ਕਰਨਾ, ਮਤਲਬ ਇੱਥੇ ਜਿਹੜੀ ਆਸਟ੍ਰੇਲੀਆ ਦੀ ਜਿਹੜੀ ਲਾਈਨ ਆਫ ਲੈਂਥ ਹੈ ਨਾ, ਇੰਗਲੈਂਡ ਦੀ ਲਾਈਨ ਆਫ ਲੈਂਥ ਤੋਂ ਡਿਫਰੈਂਟ ਹੈ। ਔਰ ਬਾਲ ਜਦੋਂ ਬੱਲੇ ਦੇ ਉੱਤੇ ਅੱਛਾ ਹੁੰਦਾ ਹੈ ਨਾ, ਜਦੋਂ ਥੋੜਾ ਜਿਹਾ ਪੁਰਾਣਾ ਹੋ ਜਾਂਦਾ ਤੇ ਸਕੋਰ ਕਰਨਾ ਵੀ ਕਾਫੀ ਜ਼ਿਆਦਾ ਆਸਾਨ ਹੋ ਜਾਂਦਾ। ਇਹੀ ਵਜੂਹਾਤ ਨੇ ਕਿ ਹਮੇਸ਼ਾ ਇੰਗਲੈਂਡ ਨੂੰ ਆਸਟ੍ਰੇਲੀਆ ਦੇ ਵਿੱਚ ਆ ਕੇ ਜਿਹੜਾ ਨਾ ਪਰੇਸ਼ਾਨੀ ਹੁੰਦੀ, ਕਿਉਂਕਿ ਇਹਨਾਂ ਦੇ ਬੋਲਰ ਜ਼ਿਆਦਾਤਰ ਜਿਹੜੇ ਨਾ ਸਵਿੰਗ ਦੇ ਉੱਤੇ ਰਿਲਾਈ ਕਰਦੇ। ਤੇ ਆਸਟ੍ਰੇਲੀਆ ਦੇ ਵਿੱਚ ਤੁਹਾਨੂੰ ਸਵਿੰਗ ਨਹੀਂ ਮਿਲਦੀ, ਪੇਸ ਜ਼ਰੂਰ ਮਿਲਦੀ ਹੈ, ਬਾਉਂਸ ਜ਼ਰੂਰ ਮਿਲਦਾ ਹੈ। ਜਿਸ ਤਰ੍ਹਾਂ ਸਾਡਾ ਹਾਰਿਸ ਰਊਫ ਹੈ, ਉਹਨੂੰ ਕਾਫੀ ਜ਼ਿਆਦਾ ਐਡਵਾਂਟੇਜ ਰਹਿੰਦਾ ਆਪਣੀ ਪੇਸ ਦਾ। ਉਹ ਹਾਰਿਸ ਰਊਫ को मेरा ख्याल है काफी ज्यादा मशवरे लेने की जरूरत है इंग्लैंड टीम ਨੂੰ, ਤੇ ਕਿਹੜੀ ਜਿਹੜੀ ਲਾਈਨ ਆਫ ਲੈਂਥ ਹੈ, ਉਹ ਕਿਹੜੇ ਏਰੀਆਜ਼ ਹੈ ਜਿਨ੍ਹਾਂ ਨੂੰ ਇੱਥੇ ਹਿੱਟ ਕੀਤਾ ਜਾਵੇ। ਫਿਰ ਆਸਟ੍ਰੇਲੀਆ ਵਿੱਚ ਮਸ਼ਵਰੇ ਲੈਣ ਦੀ ਜ਼ਰੂਰਤ ਹੈ, ਲੇਕਿਨ ਏਸ਼ੀਆਈ ਪਿਚਸ ਤੇ ਹਾਰਿਸ ਰਊਫ ਨੂੰ ਮੈਂ ਸਮਝਦਾ ਬੜੇ ਮਸ਼ਵਰੇ ਲੈਣ ਦੀ ਜ਼ਰੂਰਤ ਹੈ। ਹਾਂਜੀ, ਉਹ ਦੇਖੋ ਗਲਤ ਮਤਲਬ ਕੰਟੀਨੈਂਟ ਦੇ ਵਿੱਚ ਜਿਹੜਾ ਉਹਨੇ ਕ੍ਰਿਕਟ ਆਪਣੀ ਸਟਾਰਟ ਕੀਤੀ, ਕੁਝ ਹੁੰਦੇ ਨੇ ਕੰਡੀਸ਼ਨਸ ਤੇ ਡਿਪੈਂਡੈਂਟ ਜਿਹੜੇ ਨਾ ਪਲੇਅਰ, ਉਹਨਾਂ ਵਿੱਚੋਂ ਹਾਰਿਸ ਰਊਫ ਵੀ ਇੱਕ ਹੈ ਕਿ ਉਹਨੂੰ ਵੀ ਇਸ ਤਰ੍ਹਾਂ ਦੀ ਸੂਟੇਬਲ ਕੰਡੀਸ਼ਨ ਮਿਲੇ ਤੇ ਉੱਥੇ ਜਿਹੜਾ ਨਾ ਜਾ ਸਕਦਾ। ਫਿਰ ਆਸਟ੍ਰੇਲੀਆ ਦੇਖੋ ਨਾ, ਐਸ਼ੇਜ਼ ਜਦੋਂ ਆਉਂਦਾ ਹੈ ਨਾ, ਉਹਦੀ ਤਿਆਰੀ ਵੀ ਬੜੇ ਅੱਛੇ ਤਰੀਕੇ ਨਾਲ ਕਰਦਾ ਹੈ, ਤੇ ਉਹਨਾਂ ਦੀ ਇੱਕ ਆਪਣੀ ਇੱਕ ਪ੍ਰਾਈਡ ਹੁੰਦੀ ਕਿ ਇਹਨੂੰ ਐਸ਼ੇਜ਼ ਨੂੰ ਰਿਟੇਨ ਕਰਨਾ ਹੈ। ਤੇ ਜਿਹੜਾ ਲਬੂਸ਼ੈਨ ਸੀ ਦੇਖੋ, ਉਹਨੇ ਵੀ ਹੁਣ ਸਕੋਰ ਕਰਨਾ ਸ਼ੁਰੂ ਕਰ ਦਿੱਤਾ, ਜਿਹੜਾ ਪਿਛਲੇ ਸਾਲ 1.5 ਸਾਲ ਤੋਂ ਨਹੀਂ ਚੱਲ ਰਿਹਾ ਸੀ। ਉਸਮਾਨ ਖਾਜਾ ਨਹੀਂ ਸੀ, ओपनिंग का मसला सी, लेकिन विदरलैंड आया, उन्हें बदतर स्कोर कर दिता। इसी तरह मिचेल स्टार्क ਨੂੰ ਦੇਖੋ, ਉਹਦੇ ਨਾਲ ਹੈਜ਼ਲਵੁੱਡ ਨਹੀਂ ਸੀ, ਕਮਿੰਸ ਨਹੀਂ ਸੀ, ਤੇ ਕੱਲੇ ਨੇ ਹੀ ਵਰਕਲੋਡ ਜਿਹੜਾ ਨਾ ਆਪਣੇ ਉੱਤੇ ਲੈ ਲਿਆ। ਤੇ ਪਹਿਲੇ ਮੈਚ 'ਚ 10 ਤੇ ਦੂਜੇ ਮੈਚ ਦੀ ਪਹਿਲੀ ਵਾਰੀ ਦੇ ਵਿੱਚ 6 ਖਿਡਾਰੀ ਆਊਟ ਕੀਤੇ, ਔਰ ਵਸੀਮ ਅਕਰਮ, ਗ੍ਰੇਟ ਵਸੀਮ ਅਕਰਮ ਤੋਂ ਅੱਗੇ ਚਲਾ ਗਿਆ। ਵਸੀਮ ਅਕਰਮ ਦੀ ਤਾਰੀਫ ਵੀ ਕੀਤੀ ਹੈ ਮਿਚੇਲ ਸਟਾਰਕ ਨੇ ਕਿ ਵਸੀਮ ਅਕਰਮ ਜਿਹੜਾ ਨਾ ਆਲ ਟਾਈਮ ਗ੍ਰੇਟ ਬੋਲਰ ਹੈ, ਔਰ ਹੈ ਵੀ ਨੇ, ਕਿਉਂਕਿ तमाम कंडीशंस ਦੇ ਵਿੱਚ, ਮਤਲਬ ਉਹ ਏਸ਼ੀਆ ਦੇ ਵਿੱਚ ਤਕਰੀਬਨ ਉਹਨਾਂ ਨੇ 50 ਤੋਂ ਜ਼ਿਆਦਾ ਆਪਣੇ ਮੈਚਸ ਖੇਡੇ ਨੇ ਵਸੀਮ ਅਕਰਮ ਨੇ। ਔਰ ਜਿਹੜੇ ਮਿਚੇਲ ਸਟਾਰਕ ਨੇ, ਉਹਨਾਂ ਨੇ ਆਪਣੀ ਜ਼ਿਆਦਾਤਰ ਜਿਹੜੀ ਕ੍ਰਿਕਟ ਖੇਲੀ ਆਸਟ੍ਰੇਲੀਆ ਦੇ ਵਿੱਚ ਹੀ ਖੇਲੀ। ਅਗਰ ਮਾਡਰਨ ਡੇ ਲੈਜੈਂਡ ਦੀ ਗੱਲ ਕਰੋ, ਲੈਫਟ ਆਰਮ ਫਾਸਟ ਬੋਲਰ ਦੀ, ਤੇ ਉਹਦੇ ਵਿੱਚ ਮਿਚੇਲ ਸਟਾਰਕ ਦਾ ਨਾਮ ਜਿਹੜਾ ਨਾ ਉੱਪਰ ਰਹੇਗਾ। ਲੇਕਿਨ ਆਲ ਟਾਈਮ ਅਗਰ ਗ੍ਰੇਟਸ ਦੀ ਗੱਲ ਕੀਤੀ ਜਾਵੇ ਤਾਂ ਵਸੀਮ ਅਕਰਮ ਦਾ ਨਾਮ ਕੱਲ ਵੀ ਉੱਪਰ ਸੀ, ਅੱਜ ਵੀ ਉੱਪਰ ਹੈ, ਔਰ ਮਿਚੇਲ ਸਟਾਰਕ ਵੀ ਇਹੀ ਕਹਿੰਦਾ, ਤੇ ਮੈਂ ਵੀ ਇਹੀ ਕਹਿੰਦਾ ਕਿ ਆਉਣ ਵਾਲੇ ਵਕਤ ਦੇ ਵਿੱਚ ਵੀ ਉੱਪਰ ਹੀ ਰਹੇ।
ਯਾਸਿਰ ਸਾਹਿਬ ਗੱਲ ਕਰੀਏ ਤੇ ਆਸਟ੍ਰੇਲੀਆ ਦੇ ਸਟੇਡੀਅਮ ਵਿੱਚ ਨਾਅਰੇਬਾਜ਼ੀ ਵੀ ਹੁੰਦੀ ਹੈ, ਹੂਟਿੰਗ ਹੁੰਦੀ ਹੈ, ਤੁਹਾਨੂੰ ਪਤਾ ਲਾਗਤਬਾਜ਼ੀ ਹਮੇਸ਼ਾ ਰਹਿੰਦੀ ਹੈ ਤੇ ਇੰਡੀਆ ਪਾਕਿਸਤਾਨ ਦਾ ਜਦ ਬੂਹੇ ਡਰੈਸਿੰਗ ਰੂਮ ਦੇ ਬੰਦ ਕਰ ਲੈਂਦੇ ਆ, ਸਲਾਮ ਨਹੀਂ ਕਰਦੇ, ਐਨੀ ਤਲਖੀਆਂ ਕਿਉਂ ਹੈਗੀ? ਦੇਖੋ ਜਿਹੜਾ ਦੁਨੀਆ ਹੈ ਨਾ ਬਹੁਤ ਅੱਗੇ ਚਲੀ ਗਈ ਹੈ। ਖੇਲਾਂ ਜਿਹੜੀਆਂ ਨੇ ਉਹ ਦੋ ਕੌਮਾਂ ਨੂੰ, ਦੋ ਨੇਸ਼ਨਸ ਨੂੰ ਇੱਕ ਦੂਜੇ ਦੇ ਨਾਲ ਕਰੀਬ ਲੈ ਕੇ ਆਉਂਦੀਆਂ। ਖੇਲ ਦਾ ਮਕਸਦ ਇਹ ਹੁੰਦਾ ਹੈ ਕਿ ਤੁਸੀਂ ਸਪੋਰਟਸਮੈਨ ਸਪਿਰਿਟ ਦਿਖਾਓ ਤੇ ਜਿਹੜੇ ਗਿਲੇ ਸ਼ਿਕਵੇ ਨਾ ਉਹਨਾਂ ਨੂੰ ਦੂਰ ਰੱਖੋ। ਤੇ ਪਾਕਿਸਤਾਨ ਤੇ ਇੰਡੀਆ, ਪਾਕਿਸਤਾਨ ਵੱਲੋਂ ਤਾਂ ਦੇਖੋ ਸਾਹਿਬ ਕੋਈ ਐਸੀ ਗੱਲ ਦੇਖਣ ਚ ਨਹੀਂ ਮਿਲੀ, ਲੇਕਿਨ ਇੰਡੀਆ ਦੀ ਤਰਫੋਂ ਉਹ ਸਿਆਸਤ ਉਹਦੇ ਵਿੱਚ ਵੀ ਦੇਖੋ ਪਿਛਲੇ ਜਿਹੜੇ 14-15 ਸਾਲ ਨੇ ਉਹਦੇ ਵਿੱਚ ਹੀ ਗੜਬੜ ਆਈ ਹੈ। ਅਗਰ ਉਸ ਤੋਂ ਪਿੱਛੇ ਚਲੇ ਜਾਓ ਤੇ ਇੰਡੀਆ ਦੀ ਟੀਮ ਪਾਕਿਸਤਾਨ ਵੀ ਆਉਂਦੀ ਸੀ, ਪਾਕਿਸਤਾਨ ਦੀ ਟੀਮ ਇੰਡੀਆ ਵੀ ਜਾਂਦੀ ਸੀ, ਟੈਸਟ ਸੀਰੀਜ਼ ਵੀ ਹੁੰਦੀ ਸੀ। ਲੇਕਿਨ ਨਰਿੰਦਰ ਮੋਦੀ ਕਿਉਂਕਿ ਆਪਣੀ ਪੋਲਿਟਿਕਸ ਉਹਦੀ ਜਿਹੜੀ ਬੇਸਡ ਹੈ ਨਾ, ਉਹ ਇੰਤਹਾ ਪਸੰਦਾਨਾ ਸੋਚ ਦੇ ਉੱਤੇ ਬੇਸਡ ਹੈ। ਉਹ ਆਵਾਮ ਨੂੰ ਬੇਵਕੂਫ ਬਣਾ ਕੇ ਉਹਨਾਂ ਨੂੰ ਜਿਹੜਾ ਨਾ ਨਫ਼ਰਤ ਦੇ ਵਿੱਚ ਉਲਝਾ ਕੇ ਉਹ ਵੋਟ ਹਾਸਲ ਕਰਨ ਵਾਸਤੇ ਜਿਹੜਾ ਨਾ ਇਹ ਸਾਰੀ ਗੇਮ ਜਿਹੜਾ ਨਾ ਰਚਦਾ ਹੈ। ਤੇ ਇਹ ਚੀਜ਼ਾਂ ਨਹੀਂ ਹੋਣੀ ਚਾਹੀਦੀਆਂ। ਖੇਲ ਜਿਹੜੀ ਨਾ ਉਹਨੂੰ ਸਿਆਸਤ ਤੋਂ ਪਾਕ ਹੋਣਾ ਚਾਹੀਦਾ ਹੈ। ਤੇ ਦੋਨੋਂ ਜਿਹੜੀ ਨੇਸ਼ਨਸ ਹੈ, ਮਤਲਬ ਮੈਨ ਟੂ ਮੈਨ ਕੰਟੈਕਟ ਦੀ ਗੱਲ ਕਰੋ, ਅਗਰ ਤੁਸੀਂ ਦੁਬਈ ਚਲੇ ਜਾਓ ਜਾਂ ਅਮਰੀਕਾ ਚਲੇ ਜਾਓ ਜਾਂ ਯੂਰਪ ਚਲੇ ਜਾਓ ਤੇ ਅਸੀਂ ਜਿਹੜੇ ਇੰਡੀਅਨ ਤੇ ਪਾਕਿਸਤਾਨੀ ਰੂਲ ਵੀ ਸ਼ੇਅਰ ਕਰਦੇ ਨੇ, ਆਪਸ ਵਿੱਚ ਬਿਜ਼ਨੈਸਿਸ ਵੀ ਕਰਦੇ ਨੇ, ਜੌਬ ਦੇ ਉੱਤੇ ਜਾਓਗੇ ਤੇ ਕੋਲੀਗਸ ਵੀ ਨੇ ਆਪਸ ਦੇ ਵਿੱਚ। ਇਹ ਸਿਰਫ ਔਰ ਸਿਰਫ ਸਿਆਸਤ ਹੈ ਔਰ ਨਰਿੰਦਰ ਮੋਦੀ ਦੀ ਸਿਆਸਤ, ਔਰ ਜ਼ਿਆਦਾ ਦੇਰ ਮੁਫਾਸਤ ਚੱਲਣ ਵਾਲੀ ਨਹੀਂ ਹੈ। ਜੋ ਲੋਕਾਂ ਨੂੰ ਬੇਵਕੂਫ ਇੱਕ ਹੱਦ ਤੱਕ ਤੁਸੀਂ ਜਿਹੜਾ ਨਾ ਬਣਾ ਸਕਦੇ ਹੋ, ਜ਼ਿਆਦਾ ਦੇਰ ਤੁਸੀਂ ਲੋਕਾਂ ਨੂੰ ਬੇਵਕੂਫ ਬਣਾ ਨਹੀਂ ਸਕਦੇ। ਔਰ ਇਹਦੇ ਵਿੱਚ ਦੇਖੋ ਜਿਹੜੇ ਆਮ ਸ਼ਾਇਕੀਨ ਨੇ ਕ੍ਰਿਕਟ ਨੇ, ਹੁਣ ਜਿਹੜੀ ਜਨਰੇਸ਼ਨ ਹੈ ਉਹਨੇ ਕਦੀ ਵੀ ਇੰਡੀਆ ਪਾਕਿਸਤਾਨ ਦੇ ਟੈਸਟ ਮੈਚ ਨਹੀਂ ਦੇਖਿਆ। ਤੁਸੀਂ ਕਿੰਨਾ ਵੱਡਾ ਜ਼ੁਲਮ ਕੀਤਾ ਹੈ ਕ੍ਰਿਕਟ ਲਵਰਸ ਵਾਸਤੇ, ਜਿਹੜੇ ਸ਼ਾਇਕੀਨ ਕ੍ਰਿਕਟ ਹੈ ਉਹਨਾਂ ਨੂੰ ਤੁਸੀਂ ਕਿੰਨਾ ਜ਼ਿਆਦਾ ਨੁਕਸਾਨ ਪਹੁੰਚਾਇਆ। ਸਾਹਿਬ ਅਸੀਂ ਉਹੀ ਗੱਲ ਕਰਦੇ ਪਏ ਸੀ ਕਿ ਟੈਸਟ ਦੀ ਖੂਬਸੂਰਤੀ ਹੈ, ਲੇਕਿਨ ਹੁਣ T20 ਜ਼ਿਆਦਾ ਸ਼ਾਇਕੀਨ ਇੰਜੋਏ ਕਰਦੇ ਨੇ ਕਿ ਜੀ ਚੌਕੇ ਛੱਕੇ ਲੱਗ ਰਹੇ ਨੇ, ਜਲਦੀ ਆਊਟ ਵੀ ਹੋ ਜਾਂਦਾ ਹੈ, ਤੇ ਕਿਉਂ ਰੁਝਾਨ ਜ਼ਿਆਦਾ ਜਾ ਰਿਹਾ T20 ਵੱਲ? ਦੇਖੋ ਹਮੇਸ਼ਾ ਹੀ ਮੁਫਾਸਾ ਜਿਹੜਾ ਕ੍ਰਿਕਟ ਹੈ ਨਾ, ਮਤਲਬ ਤੁਸੀਂ 90s ਦੇ ਵਿੱਚ ਵੀ ਚਲੇ ਜਾਓ ਨਾ, ਰਮੀਜ਼ ਰਾਜਾ ਜਦੋਂ ਬੈਟਿੰਗ ਕਰਦਾ ਹੁੰਦਾ ਸੀ ਜਾਂ ਸ਼ੁਏਬ ਮੁਹੰਮਦ ਬੈਟਿੰਗ ਕਰਦਾ ਸੀ ਤੇ ਤੁਹਾਨੂੰ ਵੀ ਚੰਗਾ ਨਹੀਂ ਲੱਗਦਾ ਹੋਵੇਗਾ ਯਾਰ ਬਾਲ ਰੋਕੀ ਜਾ ਰਿਹਾ, ਬਾਲ ਛੱਡੀ ਜਾ ਰਿਹਾ। ਤੇ ਜਿਹੜੀ ਸ਼ਾਟਸ ਹੈ ਨਾ ਹਮੇਸ਼ਾ ਸ਼ਾਇਕੀਨ ਕ੍ਰਿਕਟ ਨੂੰ ਨਾ ਲੁਭਾਉਂਦੀ ਹੈ। ਤੁਸੀਂ ਇੰਡੀਆ ਦੇ ਵਿੱਚ ਜਿਹੜੇ ODIs ਦੇਖ ਰਹੇ ਹੋ 350 360 ਬਣਦਾ ਹੈ, ਫਿਰ ਉਹ ਚੇਜ਼ ਵੀ ਹੋ ਜਾਂਦਾ ਹੈ। ਮਤਲਬ ਅੱਛੀ ਪਾਟਾ ਪਿੱਚਾਂ ਜਿਹੜੀਆਂ ਨਾ ਬਣਾਈਆਂ ਜਾਂਦੀਆਂ, ਉਹ ਕਮਰਸ਼ੀਅਲ ਐਸਪੈਕਟ ਹੈ। ਮਤਲਬ ਕਿ ਇਹ ਲੋਕਾਂ ਨੂੰ ਦਿਖਾਉਣ ਵਾਸਤੇ, ਕਮਰਸ਼ੀਅਲਿਜ਼ਮ ਵਾਸਤੇ ਇਹ ਫਲੈਟ ਟਰੈਕਸ ਬਣਾਏ ਜਾਂਦੇ ਨੇ। ਮਤਲਬ ਦਾਇਰਾ ਜਿਹੜਾ ਹੈ ਨਾ ਉਹ 3-3 ਦਾਇਰੇ ਲਾਏ ਜਾਂਦੇ ਨੇ, 2 ਬੋਲਾਂ ਲਾਈਆਂ ਜਾਂਦੀਆਂ ਨੇ ਤਾਂ ਕਿ ਹਾਈ ਸਕੋਰਿੰਗ ਮੈਚਸ ਹੋਣ, ਚੌਕੇ ਲੱਗਣ, ਛੱਕੇ ਲੱਗਣ, ਤਾਂ ਕਿ ਕਰਾਊਡ ਜਿਹੜਾ ਨਾ ਅਟਰੈਕਟ ਹੋਵੇ। ਉਹ ਫਿਰ ਬ੍ਰੌਡਕਾਸਟਰ ਵੀ ਜਿਹੜਾ ਹੈ ਨਾ, ਮਤਲਬ ਜਿਹੜੇ ਲੋਕ ਐਡਵਰਟਾਈਜ਼ਮੈਂਟ ਦਿੰਦੇ ਨੇ ਉਹ ਵੀ ਇਹੀ ਸਮਝਦੇ ਨੇ ਕਿ ਜਿਹੜਾ ਬੋਲਰ ਹੈ ਨਾ ਉਹਨੇ ਸਿਰਫ ਜਿਹੜਾ ਨਾ ਖਿਦਮਤ ਕਰਨੀ ਹੈ ਬੈਟਸਮੈਨ ਦੀ, ਔਰ ਬੈਟਸਮੈਨ ਨੇ ਜਿਹੜਾ ਨਾ ਚੌਕੇ ਛੱਕੇ ਲਾਣੇ ਨੇ। ਤੇ ਤੁਸੀਂ ਵੀ ਜਦੋਂ ਕ੍ਰਿਕਟ ਖੇਡਦੇ ਹੋ ਤੇ ਤੁਹਾਡਾ ਵੀ ਇਹੀ ਦਿਲ ਕਰਦਾ ਜਦੋਂ ਬੱਲਾ ਤੁਹਾਡੇ ਹੱਥ 'ਚ ਹੋਵੇ ਕਿ ਮੈਂ ਵਾਰੀ ਲਾਵਾਂ, ਮੈਂ ਚੌਕੇ ਲਾਵਾਂ, ਛੱਕੇ ਲਾਵਾਂ। ਛੋਟੇ ਬੱਚੇ ਨੂੰ ਤੁਸੀਂ ਜਦੋਂ ਬੱਲਾ ਫੜਾਉਂਦੇ ਹੋ ਉਹ ਸਭ ਤੋਂ ਪਹਿਲੀ ਸ਼ਾਟ ਜਿਹੜੀ ਹੈ ਨਾ ਵੱਡੀ ਸ਼ਾਟ ਲਾਉਣ ਦੀ ਕੋਸ਼ਿਸ਼ ਕਰਦਾ, ਚੌਕਾ ਮਾਰਾਂ ਜਾਂ ਛੱਕਾ ਮਾਰਾਂ। ਤੇ ਜਿਹੜੀ ਟੈਸਟ ਕ੍ਰਿਕਟ ਹੈ ਇਹ ਰੀਅਲ ਟੈਸਟ ਹੈ ਬੱਲੇਬਾਜ਼ ਦਾ, ਜਿਹਦੇ ਵਿੱਚ ਬੋਲਾਂ ਛੱਡਣੀਆਂ ਵੀ ਪੈਂਦੀਆਂ। ਹੁਣ ਅੱਜ ਕੱਲ੍ਹ ਜਿਸ ਤਰ੍ਹਾਂ ਟੈਸਟ ਮੈਚ ਚੱਲ ਰਿਹਾ ਐਸ਼ਜ਼ ਦਾ, ਇਹਦੇ ਵਿੱਚ ਵੀ ਇੱਕ ਖਾਸ ਫਰਕ ਜਿਹੜਾ ਨਾ ਉਹੀ ਨਜ਼ਰ ਆਏਗਾ, ਜਿਹੜਾ ਬੇਸਬਾਲ ਦਾ ਫਰਕ ਹੈ। ਮਤਲਬ ਜਦੋਂ ਦਾ ਮੈਕੂਲਮ ਇੰਗਲੈਂਡ ਟੀਮ ਦਾ ਕੋਚ ਬਣਿਆ, ਉਹਨੇ ਜਿਹੜੀ ਅਪਰੋਚ ਲੈ ਕੇ ਆਇਆ ਕਿ ਚੌਕੇ ਮਾਰੋ, ਛੱਕੇ ਮਾਰੋ। ਲੇਕਿਨ ਫਿਰ ਤੁਸੀਂ ਦੇਖੋ ਕਿ ਗੱਲ ਆਈ ਜੋ ਰੂਟ ਦੇ ਉੱਤੇ ਜਿਹੜਾ ਕਿ ਕਨਵੈਨਸ਼ਨਲ ਬੱਲੇਬਾਜ਼ ਹੈ, ਜਿਹੜਾ ਟੈਕਨੀਕਲੀ ਸੋਲਿਡ ਹੈ, ਜਿਹੜਾ 200 ਗੇਂਦਾਂ ਖੇਡ ਕੇ 100 ਸਕੋਰ ਕਰਦਾ ਹੈ, ਤੇ ਜਿਹੜੇ ਵੱਡੀਆਂ ਡਰਾਈਵਾਂ ਮਾਰਦੇ ਨੇ, ਆਫ ਸਟੰਪ ਤੋਂ ਬਾਹਰ ਜਾਂਦੀਆਂ ਹੋਈਆਂ ਬਾਲਾਂ ਨੂੰ ਛੇੜਦੇ ਨੇ, ਉਹ ਫਲॉप ਹੁੰਦੇ ਨੇ। 2 ਹੀ ਬੱਲੇਬਾਜ਼ ਐਸੇ ਸੀ, ਬੈਨ ਸਟੋਕਸ ਜਾਂ ਜੋ ਰੂਟ, ਜਿਹੜੇ ਲੰਬਾ ਸਕੋਰ ਕਰਦੇ, 400 450 ਸਕੋਰ ਕਰਦੇ। ਤੇ ਫਿਰ ਜਿਹੜਾ ਨਾ ਇਹ ਮੈਚ ਦੇ ਵਿੱਚ ਬੜਾ ਦਿਲਚਸਪ